ਅੱਜ ਜਿਹੜੇ ਫਰੀਟਵੇਵਸ ਦੇ ਵਿੱਚ ਇਹ ਆ ਵੀ ਬਿਲੀਅਨ ਡਾਲਰ ਦਾ ਕਹਿੰਦੇ ਕ੍ਰਿਮੀਨਲ ਨੈਟਵਰਕ ਬਣ ਚੁੱਕਾ ਆ ਇਹ ਜਿਹੜਾ ਕਾਰਗੋ ਥੈਫਟ ਦਾ। FBI ਦੇ ਜਿਹੜੇ ਡਾਇਰੈਕਟਰ ਕੈਸ਼ ਪਟੇਲ ਆ ਉਹ ਇਸ ਦੇ ਵਿੱਚ ਦੱਸ ਰਹੇ ਆ। ਇੱਕ 28 ਸਾਲਾਂ ਦਾ ਅਬਦੁਲ ਅਨਵਰ ਉਹਨਾਂ ਨੇ ਜਿਹੜਾ ਉਹ ਫੜਿਆ ਆ। ਇਹ ਕਤਰ ਤੋਂ ਹੈਗਾ ਆ ਤੇ ਉਹਨੂੰ ਐਕਸਟ੍ਰਾਡਾਈਟ ਕਰਾ ਰਹੇ ਆ ਕਤਰ ਤੋਂ, ਵੀ ਉਹਦੀ ਹਵਾਲਗੀ ਜਿਹੜੀ ਉਹ ਲਈ ਜਾ ਰਹੀ ਆ। ਤੇ ਕਹਿੰਦੇ ਵੀ ਉਹਦੀ ਹਵਾਲਗੀ ਨੂੰ ਮਨਜ਼ੂਰੀ ਮਿਲ ਚੁੱਕੀ ਆ ਤੇ 10 ਜੁਲਾਈ ਨੂੰ ਇੱਥੇ ਇਹ ਜਿਹੜੀ ਚੀਜ਼ ਆ ਉਹ ਹੋ ਚੁੱਕੀ ਆ, ਉਸ ਨੂੰ ਇੱਥੇ ਲੈ ਆਂਦਾ ਹੈਗਾ ਆ। ਸੋ ਬਿਲੀਅਨ ਡਾਲਰ ਤੱਕ ਦੇ ਜਿਹੜੇ ਕਹਿੰਦੇ ਵੀ ਕ੍ਰਿਮੀਨਲ ਲਾਸਿਸ 5 ਸਾਲਾਂ ਦੇ ਪੀਰੀਅਡ ਦੇ ਵਿੱਚ ਇਹਨਾਂ ਨੇ ਜਿਹੜੇ ਉਹ ਕੀਤੇ ਆ। ਤੇ ਇਹ ਆਲਰੇਡੀ ਜਿਹੜਾ ਇੱਥੇ ਆ ਚੁੱਕਾ ਆ ਤੇ ਕਈ ਜਾਣੇ ਨੇ ਇਹਦੇ ਵਿੱਚ। ਬਹੁਤ ਵੱਡਾ ਜਿਹੜਾ ਆਪਰੇਸ਼ਨ ਆ ਇਸ ਦੇ ਵਿੱਚ ਹੁਣ ਚੱਲ ਰਿਹਾ ਤੇ ਇਹ ਜਿਹੜੀ ਫੈਡਰਲ ਏਜੰਸੀ ਆ ਹੁਣ ਇਸ ਦੇ ਉੱਤੇ ਕਾਫੀ ਗੰਭੀਰਤਾ ਦੇ ਨਾਲ ਜਿਹੜੀ ਉਹ ਦੇਖ ਰਹੇ ਆ। ਮਨੀ ਲਾਂਡਰਿੰਗ ਤੋਂ ਲੈ ਕੇ ਕਾਰਗੋ ਥੈਫਟ ਦੀ ਜਿਹੜੇ ਚਾਰजेस ਆ ਉਹ ਜਿਹੜੇ ਉਹ ਲਾਏ ਜਾ ਰਹੇ ਆ। ਉਹ ਕਹਿ ਰਹੇ ਆ ਵੀ ਬਹੁਤ ਵਾਰੀ ਇਦਾਂ ਇਹ ਹੋਇਆ ਆ ਵੀ ਜਿਨ੍ਹਾਂ ਨੇ ਇਸ ਤਰੀਕੇ ਦੀਆਂ ਜਿਹੜੀਆਂ ਚੋਰੀਆਂ ਕੀਤੀਆਂ ਆ ਉਹ ਬਾਅਦ ਚ ਇੱਥੋਂ ਦੌੜ ਜਾਂਦੇ ਰਹੇ ਆ, ਨੱਸ ਜਾਂਦੇ ਰਹੇ ਆ। ਤੇ ਹੁਣ ਜਿਨ੍ਹਾਂ ਦਾ ਪਤਾ ਲੱਗ ਰਿਹਾ ਆ ਉਹਨਾਂ ਨੂੰ ਐਕਸਟ੍ਰਾਡਾਈਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਬਿਲਕੁਲ ਰਾਜਕਰਨ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇਹ ਜਿਹੜਾ ਇੰਟਰਨੈਸ਼ਨਲ ਕਾਰਗੋ ਥੈਫਟ ਰਿੰਗ ਹੈਗਾ ਆ ਉਹ ਹੁਣੇ ਹੀ ਫੜਿਆ ਗਿਆ ਹੈਗਾ। ਪਰ ਇਹ ਜਿਹੜਾ ਹੈਗਾ 10 ਮਿਲੀਅਨ ਦੇ ਕਰੀਬ ਇਹਨਾਂ ਨੇ ਜਿਹੜਾ ਆ ਕਾਰਗੋ ਜਿਹੜਾ ਸਟੋਲ ਕੀਤਾ ਸੀਗਾ। ਕਾਰਗੋ ਸਟੀਲਿੰਗ ਹੁਣ ਜਸਟ ਇੱਕ ਉਹ ਨਹੀਂ ਰਹਿ ਗਈ ਹੈਗੀ ਕਿ ਕਿਸੇ ਨੇ ਪਿੱਛੋਂ ਟ੍ਰੇਲਰ ਦੀ ਸੀਲ ਤੋੜ ਕੇ ਸਮਾਨ ਕੱਢ ਲਿਆ। ਕਾਰਗੋ ਥੈਫਟ ਜਿਹੜਾ ਹੈਗਾ ਬਹੁਤ ਐਲੈਬੋਰੇਟ ਹੋ ਚੁੱਕਾ ਹੈਗਾ। ਇਹਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਜਿਹੜਾ ਆ 8 ਲੋਕਾਂ ਨੂੰ ਚਾਰਜ ਕੀਤਾ ਇਸ ਮੁਹਿੰਮ ਦੇ ਵਿੱਚ। ਇਹ ਜਿਹੜੀ ਮੁਹਿੰਮ ਆ, ਇਹ ਜਿਹੜੀ ਆਪਰੇਸ਼ਨ ਸੀਗਾ ਉਹ ਮਾਰਚ 2023 ਤੋਂ ਲੈ ਕੇ ਤੇ ਜੂਨ 2026 ਤੱਕ ਚੱਲਿਆ ਹੈਗਾ। ਇੰਡਾਈਟਮੈਂਟ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ ਹੈਗਾ ਕਿ ਡਿਸਪੈਚਰਸ ਜਿਹੜੇ ਅਬਰੋਡ ਹੈਗੇ ਆ, ਫੈਸਿਲਿਟੇਟਰਸ ਆ, ਡਰਾਈਵਰਸ ਆ, ਵੇਅਰ ਹਾਊਸ ਵਰਕਰਸ ਆ ਇਨ ਯੂਨਾਈਟਿਡ ਸਟੇਟਸ, ਇਹ ਸਭ ਮਿਲੇ ਹੋਏ ਸੀਗੇ। ਜਿਹਦੇ ਵਿੱਚ ਕਿ ਅਲੈਜਲੀ ਜਿਹੜੇ ਇੰਪਰਸਨੇਟ ਕੈਰੀਅਰਸ ਹੈਗੇ ਆ ਜਾਂ ਜਿਹੜੇ ਗੁੱਡ ਕੈਰੀਅਰਸ ਹੈਗੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀਗਾ ਟੂ ਸਟੀਲ ਥੀਸ ਲੋਡਸ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜਾ ਟਾਰਗੇਟ ਫਰੇਟ ਸੀਗਾ ਉਹ ਸੀਗਾ ਇਲੈਕਟ੍ਰੋਨਿਕ, ਲਿਕਰ, ਫਿਸ਼, ਐਗਸ, ਕਲੋਥਿੰਗ, ਬਿਊਟੀ ਪ੍ਰੋਡਕਟ ਤੇ ਕ੍ਰਿਪਟੋ ਕਰੰਸੀ ਮਾਈਨਿੰਗ ਇਕਵਿਪਮੈਂਟ। ਸੋ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਟਾਰਗੇਟ ਕੀਤੀਆਂ ਗਈਆਂ। ਐਗਜ਼ਾਮਪਲਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 1.2 ਮਿਲੀਅਨ ਦੀ ਕਲੋਥਿੰਗ ਹੈਗੀ ਆ, 360,000 ਦੀ ਵਿਸਕੀ ਹੈਗੀ ਆ, $23,400 ਦੇ ਜਿਹੜੇ ਹੈਗੇ ਆ 23,400 ਡਜ਼ਨ ਐਗਸ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹਦੇ ਵਿੱਚ ਆਉਂਦੀਆਂ ਸੀਗੀਆਂ। ਜਿਹੜਾ ਆਪਰੇਸ਼ਨ ਹੈਗਾ ਇਹ ਤੋਂ ਟੇਕਵੇ ਹੈਗਾ ਕਿ ਕਨਫਰਮ ਕਰੋ ਆਪਣੇ ਡਰਾਈਵਰਸ ਨੂੰ, ਡਿਟੇਲ ਦੇ ਵਿੱਚ ਦੇਖੋ, ਟਰੈਕਟਰ ਟ੍ਰੇਲਰ ਦੀ ਥੋਰੋ ਜਿਹੜੀ ਇਨਸਪੈਕਸ਼ਨ ਆ ਉਹ ਕਰੋ, ਉਹਨਾਂ ਨੂੰ ਪ੍ਰੋਪਰ ਚੈਨਲ ਦੇ ਥਰੂ ਟਰੈਕਟਰ ਟ੍ਰੇਲਰ ਜਿਹੜੇ ਆ ਉਹ ਬਾਏ ਕਰੋ। ਡੂ ਨਾਟ ਸੋਲੀ ਰਿਪਲਾਈ ਔਨ ਜਿਹੜੀ ਆ ਕਿ ਸੋਲੀ ਤੁਸੀਂ ਈਮੇਲ, ਕਾਲਰ ਆਈਡੀ ਜਾਂ ਲਾਸਟ ਮਿੰਟ ਡਿਲੀਵਰੀ ਐਡਰੈਸ ਚੇਂਜ, ਇਹ 3 ਚੀਜ਼ਾਂ ਹੈਗੀਆਂ ਜਿਹੜੀਆਂ ਮੋਨੀਟਰ ਕਰਨੀਆਂ ਤੁਹਾਨੂੰ ਬਹੁਤ ਜ਼ਰੂਰੀ ਹੈਗੀਆਂ। ਖਾਸ ਕਰਕੇ ਜਿਹੜਾ ਲਾਸਟ ਮਿੰਟ ਡਿਲੀਵਰੀ ਐਡਰੈਸ ਚੇਂਜ ਹੋਣਾ ਆ ਉਹ ਇੱਕ ਪੱਕੀ ਨਿਸ਼ਾਨੀ ਹੈਗੀ ਆ ਇਸ ਵੇਲੇ ਕਿ ਤੁਹਾਡਾ ਫਰੇਟ ਜਿਹੜਾ ਆ ਉਹ ਚੋਰੀ ਹੋਣ ਜਾ ਰਿਹਾ ਆ। ਯੂਜ਼ ਪਿਕਅਪ ਨੰਬਰਸ, ਜੀਓ ਫੈਂਸਿੰਗ, ਟਰੈਕਿੰਗ ਡਿਵਾਈਸਿਸ, ਕਾਫੀ ਚੀਜ਼ਾਂ ਜਿਹੜੀਆਂ ਤੁਹਾਨੂੰ ਹੁਣ ਆਪਣੇ ਆਪਰੇਸ਼ਨ ਦੇ ਵਿੱਚ ਲਿਆਉਣੀਆਂ ਪੈਣੀਆਂ ਟੂ ਅੰਡਰਸਟੈਂਡ ਕਿ ਇਹ ਚੀਜ਼ ਜਿਹੜੀ ਆ ਕਿੰਨੀ ਕੁ ਡੀਪਲੀ ਜਿਹੜੀ ਆ ਵਿੱਚ ਫਸੀ ਹੋਈ ਆ। ਕੋਈ ਵੀ ਸਡਨ ਚੇਂਜਸ ਜਿਹੜੀਆਂ ਤੁਹਾਡੀਆਂ ਬੈਂਕਿੰਗ ਦੇ ਵਿੱਚ, ਡਿਸਪੈਚ, ਡਿਲੀਵਰੀ, ਕੋਈ ਵੀ ਚੀਜ਼ ਹੈਗੀ ਆ, ਇਸ FBI ਵੱਲੋਂ ਵੀ ਇਹ ਕਿਹਾ ਗਿਆ ਹੈਗਾ ਕਿ ਇਹ ਲਾਸਟ ਮਿੰਟ ਕੋਈ ਵੀ ਇੱਦਾਂ ਦੀ ਚੀਜ਼ ਚੇਂਜ ਹੁੰਦੀ ਆ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਉਹ ਫਰਾਡ ਦੇ ਵਿੱਚ ਤੁਸੀਂ ਮਤਲਬ ਕਿ ਫਸੇ ਹੋਏ ਆ, ਉਹਨੂੰ ਕਿਸੇ ਤਰੀਕੇ ਨਾਲ ਰੋਕ ਸਕਦੇ, ਰੋਕ ਲਓ। ਔਰ ਕਈ ਵਾਰੀ ਇਹ ਵੀ ਸੁਣਨ 'ਚ ਆਇਆ ਰਾਜਕਰਨ ਕਿ ਫਰਾਡ ਦਾ ਪਤਾ ਲੱਗ ਜਾਂਦਾ, ਕੈਰੀਅਰ ਜਿਹੜਾ ਆ ਉਹ ਬ੍ਰੋਕਰ ਨੂੰ ਕਾਲ ਕਰਦਾ, ਨਾ ਬ੍ਰੋਕਰ ਫੋਨ ਚੁੱਕਦਾ, ਨਾ ਸ਼ਿਪਰ ਚੁੱਕਦਾ ਆ, ਨਾ ਰਿਸੀਵਰ ਚੁੱਕਦਾ ਆ, ਸੋ ਨਾ ਕੋਈ ਚੁੱਕਦਾ। ਸੋ ਕਈ ਵਾਰੀ ਮੈਂ ਇਹ ਵੀ ਦੇਖਣ 'ਚ ਆਇਆ ਹੈਗਾ ਕਾਲਸ ਤੋਂ ਕਿ ਜਿਹੜੇ ਕੈਰੀਅਰਸ ਹੈਗੇ ਆ ਉਹ ਲੋਡ ਦੇ ਨਾਲ ਫਸ ਜਾਂਦੇ ਆ ਕਿ ਲੋਡ ਹੁਣ ਸਾਡੇ ਕੋਲ ਰਹਿ ਗਿਆ ਤੇ ਚੁਕਾਉਣ ਵਾਲਾ ਵੀ, ਲਵਾਉਣ ਵਾਲਾ ਵੀ, ਸਾਰੇ ਭੱਜ ਗਏ, ਪਤਾ ਨਹੀਂ ਲੱਗ ਰਿਹਾ ਲੋਡ ਕਿਹਦਾ ਹੈਗਾ। ਸੋ ਇਹ ਸਿਚੁਏਸ਼ਨਾਂ ਵੀ ਆਈਆਂ ਹੈਗੀਆਂ, ਆ ਰਹੀਆਂ ਹੈਗੀਆਂ ਬਹੁਤ ਵਾਰੀ। ਪਰ ਡੂ ਡਿਲੀਜੈਂਸ ਕਰੋ, ਪਹਿਲਾਂ ਕਿਸੇ ਵੀ ਅਣਜਾਣ ਬ੍ਰੋਕਰ ਦਾ ਲੋਡ ਨਾ ਚੱਕੋ। ਜੇ ਤੁਹਾਨੂੰ ਕਾਹਲੀ 'ਚ ਕੋਈ ਲੋਡ ਦੇ ਰਿਹਾ, ਐਕਸਟਰਾ ਪੈਸੇ ਦੇ ਰਿਹਾ, ਤੁਹਾਡਾ ਲਾਸਟ ਮਿੰਟ ਡਿਲੀਵਰੀ ਐਡਰੈਸ ਚੇਂਜ ਕਰਦਾ, ਲਾਸਟ ਮਿੰਟ ਹੁਣ
ਰਾਜਕੁਮਾਰ ਲਾਸਟ ਮਿੰਟ ਡਿਲੀਵਰੀ ਐਡਰੈਸ ਦੀ ਸੁਣ ਲਓ। ਲਾਸਟ ਵੀਕ ਕਾਲ ਆਈ ਸੀਗੀ ਕਿ ਐਲਏ ਦੇ ਵਿੱਚੋਂ ਕਿਸੇ ਨੇ ਲੋਡ ਚੁਕਾਇਆ। ਲੋਡ ਠੀਕ ਹੈ। ਚੁੱਕਣ ਤੋਂ ਬਾਅਦ ਉਹ ਕਹਿੰਦੇ ਜੀ ਉਹ ਜਦੋਂ ਉਹ ਬੰਦਾ ਆਲਮੋਸਟ ਲਾਈਕ ਐਰੀਜ਼ੋਨਾ ਐਂਟਰ ਹੋਣ ਤੋਂ ਪਹਿਲਾਂ ਹੀ ਉਹਨੂੰ ਕਾਲ ਆ ਗਈ ਵੀ ਤੁਹਾਡਾ ਲੋਡ ਗਲਤ ਲੱਦ ਹੋ ਗਿਆ। ਅੱਛਾ। ਉਹ ਕਹਿੰਦਾ ਵੀ ਓਕੇ ਕੋਲ ਲੋਡ ਗਲਤ ਲੱਦ ਹੋ ਗਿਆ ਤੇ ਕੀ ਕਰੀਏ? ਉਹ ਕਹਿੰਦੇ ਵੀ ਤੁਸੀਂ ਵਾਪਸ ਆ ਜਾਓ, ਅਸੀਂ ਲੋਡ ਚੇਂਜ ਕਰਨਾ ਹੈ। ਅੱਛਾ। ਹੁਣ ਜਦੋਂ ਵਾਪਸ ਬੰਦਾ ਆਇਆ, ਇਹ ਜੈਨੂਇਨ ਮਤਲਬ ਕਿ ਬੰਦੇ ਨੂੰ ਵੀ ਇਹ ਲੱਗ ਰਿਹਾ ਵੀ ਯਾਰ ਮੈਂ ਗਲਤ ਲੋਡ ਲੈ ਕੇ ਜਾਊਂਗਾ, ਅਗਲੇ ਮੈਨੂੰ ਪੇ ਨਹੀਂ ਕਰਨਗੇ, ਮੈਂ ਵਾਪਸ ਆ ਜਾਵਾਂ, ਹੈ ਨਾ। ਵੀ ਆਵੇ ਨਾਲੋਂ ਤਾਂ ਠੀਕ ਕਰਕੇ ਲੈ ਹੁਣ ਜਾਈਏ। ਜਦੋਂ ਵਾਪਸ ਆਇਆ ਤੇ ਜਿਹੜੀ ਓਰੀਜਨਲ ਜਿਹੜੀ ਜਗ੍ਹਾ ਸੀਗੀ ਜਿੱਥੇ ਉਹਨਾਂ ਨੇ ਉਹਨੂੰ ਲੱਦਿਆ ਸੀਗਾ, ਹੁਣ ਉਹ ਆਬਵੀਅਸਲੀ ਉਹ ਬੰਦ ਹੋ ਚੁੱਕੀ ਆ 5 ਵਜੇ ਤੋਂ ਬਾਅਦ ਜਾਂ 7 ਵਜੇ 10 ਵਜੇ ਜਦੋਂ ਉਹਨੂੰ ਹੋਰ ਕਿਤੇ ਸੱਦ ਲਿਆ ਤੇ ਉਹਨੇ ਕਾਲ ਕੀਤੀ ਵੀ ਮੇਰਾ ਤਾਂ ਡੌਕ ਬੰਦ ਹੋ ਗਿਆ। ਉਹ ਕਹਿੰਦੇ ਉਹ ਸੌਰੀ ਯਾਰ, ਏਦਾਂ ਕਰ ਤੂੰ ਆ ਦੂਜੀ ਜਗ੍ਹਾ ਤੇ ਲੈ ਆ, ਅਸੀਂ ਤੇਰਾ ਉੱਥੇ ਲੋਡ ਲਵਾ ਕੇ ਤੇ ਤੇਰਾ ਸਵਿਚ ਕਰਾ ਦਿੰਨੇ ਆ। ਉਹਨੂੰ ਦੂਜੇ ਉਹ 'ਚ ਸੱਦਿਆ ਵੇਅਰ ਹਾਊਸ 'ਚ, ਉੱਥੇ ਉਹਦਾ ਲੋਡ ਲਾ ਲਿਆ। ਉਹਨੂੰ ਕਹਿੰਦੇ ਵੀ ਤੇਰਾ ਆਹ ਲੋਡ ਲਾ ਲਿਆ, ਤੂੰ ਹੁਣ ਕੱਲ ਸਵੇਰੇ ਉੱਥੇ ਜਾਈ, ਸਵੇਰੇ ਆ ਜਾਈ ਤੇ ਤੈਨੂੰ ਉੱਥੋਂ ਲੋਡ ਚੁਕਾ ਦਿਆਂਗੇ ਜਿੱਥੋਂ ਤੂੰ ਕੱਲ ਚੱਕਿਆ ਸੀਗਾ, ਉੱਥੋਂ ਤੈਨੂੰ ਦੂਜਾ ਲੋਡ ਸਹੀ ਵਾਲਾ ਚੁਕਾ ਦਿਆਂਗੇ। ਉਹ ਦੂਜੇ ਦਿਨ ਉੱਥੇ ਗਿਆ, ਉਹ ਕਹਿੰਦੇ ਭਲੇ ਮਾਨ ਸਾਹਿਬ ਸਹੀ ਸੀਗਾ ਉਹ ਤਾਂ ਤੂੰ ਪਰ ਤੁਸੀਂ ਦੇਖੋ ਵੀ ਕਿੱਡੇ ਕੌਨਫੀਡੈਂਸ ਦੇ ਨਾਲ ਕਰਦੇ ਉਹ ਬੰਦਾ ਕਹਿੰਦਾ ਵੀ ਮੈਨੂੰ ਭੋਰਾ ਭਰ ਵੀ ਸ਼ੱਕ ਨਹੀਂ ਹੋਇਆ ਵੀ ਕਹਿੰਦਾ ਵੀ ਡਿਲੀਵਰੀ ਤੇ ਇਹਦਾ ਕਹਿੰਦਾ ਮਨ 'ਚ ਸੀਗਾ ਵੀ ਡਿਲੀਵਰੀ ਵਾਲੇ ਪਾਸੇ ਕਈ ਵਾਰੀ ਫਰਾਡ ਹੋ ਜਾਂਦਾ ਵੀ ਉਧਰ ਗਲਤ ਲਵਾ ਲੈਂਦੇ ਆ। ਕਹਿੰਦਾ ਇਦਾਂ ਹੀ ਤੋਰ ਕੇ ਕਹਿੰਦਾ ਇਦਾਂ ਵਾਪਸ ਲਿਆਣ ਕੇ ਫਿਰ ਲਵਾ ਲਿਆ। ਕਹਿੰਦਾ ਲਵਾ ਕੇ ਦੂਜੇ ਦਿਨ ਕਹਿੰਦਾ ਮੈਂ ਉੱਥੇ ਗਿਆ ਤੇ ਉਹ ਕਹਿੰਦੇ ਭਾਈ ਤੇਰਾ ਲੋਡ ਤਾਂ ਤੂੰ ਲੈ ਗਿਆ ਸੀ, ਸਹੀ ਸੀਗਾ, ਅਸੀਂ ਤਾਂ ਕੋਈ ਨਹੀਂ ਕਾਲ ਕੀਤੀ, ਅਸੀਂ ਕੁਝ ਨਹੀਂ ਕੀਤਾ। ਮਾਈ ਗਾਡ ਤੁਸੀਂ ਦੇਖੋ ਵੀ ਕਿੱਦਾਂ ਘੁੰਮਣ ਘੇਰੀ ਵਿਚਾਰੇ ਦੀ ਜਿਹੜੀ ਉਹ ਕਮਾਈ ਆ, ਹੱਦ ਹੀ ਹੋ ਗਈ। ਰਾਜਕਰਨ ਇਹ ਅੱਜ ਦੀਆਂ ਗੱਲਾਂ ਨਹੀਂ, ਇਹ ਇੱਕ ਵਾਰੀ ਪਹਿਲਾਂ ਵੀ ਹੋ ਹਟਿਆ ਕਿ ਜਦੋਂ ਟੈਕਸਸ ਦੇ ਵਿੱਚੋਂ ਬੜਾ ਵਧੀਆ ਮੋਟੇ ਰੇਟ ਦੇ ਕੇ ਤੇ ਪ੍ਰੋਡਿਊਸ ਚੁਕਾਇਆ ਤੇ ਪ੍ਰੋਡਿਊਸ ਚੁਕਾ ਕੇ ਲਿਆਂਦਾ ਬੇਕਰਸਫੀਲਡ ਜਿਹੜਾ ਐਡਰੈਸ ਦਿੱਤਾ ਉਹ ਬਿਲਕੁਲ ਗਲਤ ਸੀਗਾ ਤੇ ਉੱਥੇ ਜਾ ਕੇ ਜਿਹੜੇ ਬ੍ਰੋਕਰ ਨੇ ਚੁਕਾਇਆ ਉਹ ਕਾਲ ਨਹੀਂ ਕਰ ਰਿਹਾ ਤੇ ਜਿਹਦਾ ਲੋਡ ਸੀਗਾ ਉਹ ਕਾਲ ਕਰ ਰਿਹਾ ਵੀ ਓਕੇ ਠੀਕ ਆ ਵੀ ਮੈਂ ਏਦਾਂ ਕਰ ਵੀ ਮੈਂ ਤੇਰੀ ਹੈਲਪ ਕਰ ਦਿੰਦਾ ਵੀ ਤੇਰਾ ਲੋਡ ਵਿਹਲਾ ਕਰਵਾ ਦੇਣਾ, ਟ੍ਰੇਲਰ ਵਿਹਲਾ ਕਰਵਾ ਦੇਣਾ, ਮੈਂ ਤੈਨੂੰ $600 ਦਊਂਗਾ, ਤੂੰ ਐਲਏ ਕਿਸੇ ਵੇਅਰ ਹਾਊਸ 'ਚ ਵਿਹਲਾ ਕਰਦੇ ਜਾ ਕੇ ਬੇਕਰਫੀਲਡ ਦੀ ਥਾਂ ਤੇ। ਤੇ ਉਹ ਲੋਡ ਜਾਣਾ ਐਲਏ ਹੀ ਸੀਗਾ। ਅੱਛਾ। ਉਹ 2 ਦਿਨ ਉਹਨੂੰ ਬੇਕਰਸਫੀਲਡ ਬਿਠਾ ਕੇ ਉਹਨੂੰ ਫਰਸਟ੍ਰੇਟ ਕਰਕੇ ਉਹ ਕਹਿੰਦਾ ਵੀ ਮੇਰੇ ਗਲੋਂ ਲਾਓ ਯਾਰ, ਮੈਨੂੰ 600 ਦਿਓ, ਮੇਰੇ ਗਲੋਂ ਲਾਓ। ਉਹ ਜਾ ਕੇ ਲੋਡ ਲਾ ਆਇਆ। ਉਹ ਐਕਚੁਅਲ ਲੋਡ ਜਾਣਾ ਹੀ ਟੈਕਸਸ ਤੋਂ ਐਲਏ ਸੀਗਾ। ਉਹਨਾਂ ਨੇ $600 'ਚ ਲੋਡ ਲਵਾ ਲਿਆ, 4500 ਉਹਨੂੰ ਪ੍ਰੋਮਿਸ ਕੀਤਾ ਸੀ। ਲੋਕਾਂ ਦੀਆਂ ਮਜਬੂਰੀਆਂ ਦਾ ਜ਼ਿਆਦਾ ਕੋਈ ਪੈਸੇ ਦਿੰਦਾ ਨਾ, ਉਹ ਸਮਝ ਲਓ ਵੀ ਤੁਹਾਨੂੰ ਵਰਤਿਆ ਜਾਣਾ ਕਿਤੇ ਨਾ ਕਿਤੇ। ਬੜੇ ਚਲਾਕ ਤੋਂ ਚਲਾਕ ਬੰਦੇ ਬੈਠੇ ਆ, ਵੀ ਕਮਾਲ ਦੀ ਗੱਲ ਹੀ ਆ ਜੀ। ਧੰਨਵਾਦ ਰਮਨ ਜੀ, ਧੰਨਵਾਦ ਹਰਜੋਤ ਜੀ। ਮਿਲਦੇ ਆ ਫਿਰ ਆਪਾਂ ਅਗਲੀ ਵਾਰੀ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਸਤਿ ਸ੍ਰੀ ਅਕਾਲ।